ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 1 ਅਕਤੂਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ 'ਤੇ ਕਮੈਂਟ ਕਰੋ, ਬੈਲ ਆਈਕਨ ਨੱਪੋ ਤੇ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ 'ਤੇ ਚਾਨਣ ਪਾਉਣਾ। ਜਿਹੜੀ ਪਹਿਲੀ ਖਬਰ ਹੈ ਸਭ ਤੋਂ ਉਹ ਹੈ ਜੀ ਸਾਹੀਵਾਲ ਦੇ ਵਿੱਚ ਇੱਕ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਚੌਧਰੀ ਆਸਿਫ ਸਾਹਿਬ ਨੂੰ ਟਿਕਟ ਦਿੱਤੀ। ਚੌਧਰੀ ਆਸਿਫ ਸਾਹਿਬ ਦੇ ਜਿਹੜੇ ਮੁਖਾਲਫੀਨ ਸਨ ਉਹਨਾਂ ਨੇ ਉਹਨਾਂ ਦੇ ਉੱਤੇ ਇਤਰਾਜ਼ ਕੀਤਾ ਕੋਈ ਵੀ ਜਿਸ ਤਰ੍ਹਾਂ ਗੋਸ਼ਵਾਰਾਂ 'ਤੇ ਕਰ ਦਿੰਦੇ ਨੇ, ਕਿਸੇ ਡਿਗਰੀ 'ਤੇ ਕਰ ਦਿੰਦੇ ਨੇ। ਬਹਰਹਾਲ ਉਹ ਸ਼ਾਇਦ ਅਨਫਿਟ ਹੋ ਗਏ ਇਲੈਕਸ਼ਨ ਲੜਨ ਵਾਸਤੇ, ਨਾਅਹਿਲ ਹੋ ਗਏ ਜਾਂ ਜੋ ਵੀ ਵਜ੍ਹਾ ਬਣੀ ਉਹ ਇਲੈਕਸ਼ਨ ਨਾ ਲੜ ਸਕੇ। ਉਹ ਪਾਰਟੀ ਕੋਲ ਆਏ, ਉਹਨਾਂ ਕਿਹਾ ਜੀ ਮੇਰੇ ਘਰ ਹੀ ਇਹ ਜਿਹੜਾ ਮੇਰਾ ਹੈ ਨਾ, ਮੇਰਾ ਪਾਕਿਸਤਾਨ ਨੂੰ ਮੇਰੇ ਨੇ ਮਰਵਾ ਛੱਡਿਆ। ਅਸੀਂ ਜਦੋਂ ਮੈਂ ਤੁਹਾਨੂੰ ਆਨਾ ਨਾ ਕਿ ਅਸੀਂ ਕੋਈ ਤਕਰੀਬਨ 99% ਚਲੋ 99 ਨਹੀਂ ਤਾਂ 2-4% ਘੱਟ ਕਰ ਲਓ, ਕੋਈ 97% ਅਸੀਂ ਕਰਪਟ ਹੈ। ਅਸੀਂ ਉਦੋਂ ਤੱਕ ਕਰਪਸ਼ਨ ਨਹੀਂ ਕਰਦੇ ਜਦੋਂ ਤੱਕ ਸਾਡਾ ਹੱਥ ਨਹੀਂ ਪੈਂਦਾ। ਅੱਛਾ, ਕਈਆਂ ਸ਼ਾਵਾਂ ਨੂੰ ਤਾਂ ਅਸੀਂ ਕਰਪਸ਼ਨ ਸਮਝਦੇ ਹੀ ਨਹੀਂ। ਬਸ ਕਿਸੇ ਹੋਰ ਦਾ ਹੱਕ ਖਾਣਾ ਔਰ ਆਪਣਾ ਹੀ ਜਿਹੜਾ ਨਾ ਉਹ ਕਿਤੇੋਂ ਭਾਵੇਂ ਅਸੀਂ ਤਾਂ ਕਿਤੇੋਂ ਨਜ਼ਰ ਨਿਆਜ਼ ਵੀ ਲੈਣ ਜਾਈਏ ਨਾ ਅਤੇ ਕਿਤੇ ਵੰਡਣ ਡਈ ਹੋਵੇ ਤਾਂ ਉੱਥੇ ਵੀ ਸਾਡਾ ਦਿਲ ਹੁੰਦਾ ਵੀ ਸਾਨੂੰ ਹਿੱਸਾ ਬਹੁਤਾ ਮਿਲ ਜਾਏ। ਅਤੇ ਜਿੱਥੇ ਭਾਵੇਂ ਚੇਤਾ ਜੇ ਨਾ ਉਹ ਸਾਡੀ ਸਰਕਾਰੀ ਹਾਜਣ ਦਾ, ਉਹਨੇ ਹੱਜ ਹੀ ਸਰਕਾਰੀ ਪੈਸਿਆਂ 'ਚ ਕਰ ਛੱਡਿਆ ਸੀ। ਉਹਨੂੰ ਜਿਸ ਵੇਲੇ ਮਤੀਉੱਲਾ ਜਾਨ ਨੇ ਪੁੱਛਿਆ ਵੀ ਤੂੰ ਹੱਜ ਕੀਤਾ, ਉਹਨੇ ਕਿਹਾ ਹਾਂ ਮੈਂ ਕੀਤਾ। ਉਹਨੇ ਕਿਹਾ ਤੇਰਾ ਹੱਕ ਨਹੀਂ ਸੀ, ਇਹ ਤਾਂ ਗਰੀਬਾਂ ਮਸਕੀਨਾਂ ਦਾ ਸੀ। ਉਹਨੇ ਕਿਹਾ ਫਿਰ ਵੀ ਮੈਂ ਕੀਤਾ, ਤੂੰ ਕਰ ਲੈ ਜੋ ਕੁਝ ਕਰਨਾ, ਮੈਂ ਕੀਤਾ। ਉਹਨੇ ਕਿਹਾ ਇਹ ਤਾਂ ਬੇਵਾ ਗਰੀਬ ਮਸਕੀਨ ਯਤੀਮ ਉਹਨਾਂ ਵਾਸਤੇ ਸੀ ਇਹ ਕੋਟਾ। ਉਹਨੇ ਕਿਹਾ ਮੈਂ ਕੀਤਾ। ਜਿਸ ਵੇਲੇ ਚਾਰੇ ਬੰਨੇ ਕਿਸੇ ਪਾਸੇ ਗੱਲ ਨਾ ਗਈ ਉਹਨੇ ਕਿਹਾ ਅੱਛਾ ਮੈਂ ਪੈਸੇ ਦੇ ਦਿਆਂਗੀ, ਮੈਂ ਕੀਤਾ। ਅੱਜ ਵੀ ਵੇਖ ਲਓ ਬੜੇ ਟੈਕੇ ਦੇ ਨਾਲ ਸਰਕਾਰੀ ਹਾਜਣ ਜਿਹੜੀ ਹੈ ਬੜੇ ਆਰਾਮ ਦੇ ਨਾਲ ਮੱਠਾ ਹੱਸ ਕੇ ਜਿਹੜਾ ਆਪਣਾ ਪ੍ਰੋਗਰਾਮ ਕਰਦੀ ਹੈ ਅਤੇ ਉਹਦੇ ਵਿੱਚ ਜ਼ਹਿਰ ਦੇ ਜਿਹੜੇ ਟੀਕੇ ਲਾਉਂਦੀ ਹੈ ਪਾਕਿਸਤਾਨੀਆਂ ਦੇ ਦਿਮਾਗਾਂ ਨੂੰ ਝੂਠ ਬੋਲ ਕੇ ਸਾਰਾ ਦਿਨ। ਅਤੇ ਉਹ ਅੱਜ ਵੀ ਉੱਥੇ ਹੀ ਹੈ। ਉਹਨੂੰ ਮੇਰਾ ਮਤਲਬ ਕੋਈ ਤੁਹਾਡੇ ਸਾਹਮਣੇ ਸੋਚ ਵਿਚਾਰ, ਕੋਈ ਗੱਲ ਬਾਤ, ਕੋਈ ਸ਼ਰਮਿੰਦਗੀ ਕੋਈ ਨਹੀਂ। ਇਸ ਲਈ ਸਾਡਾ ਇਹ ਇੱਕ ਕੌਮੀ ਮਸਲਾ ਹੈ ਕਿ ਅਸੀਂ ਕਦੇ ਵੀ ਆਪਣੇ ਤੋਂ ਗਾਂਹ ਵੇਖਦੇ ਹੀ ਨਹੀਂ। ਸਾਨੂੰ ਗਾਂਹ ਨਜ਼ਰ ਹੀ ਨਹੀਂ ਆਉਂਦਾ ਆਪਣੇ ਆਪ ਤੋਂ। ਜੇ ਆਪ ਕੁਛ ਨਾ ਕਰ ਸਕਦੇ ਹੋਈਏ ਤਾਂ ਹੁੰਦਾ ਵੀ ਮੇਰੀ ਔਲਾਦ ਨੂੰ ਦੇ ਦਿਓ, ਜੇ ਔਲਾਦ ਨਹੀਂ ਤਾਂ ਮੇਰੇ ਕਿਸੇ ਭਤੀਜੇ ਭਾਣਜੇ ਨੂੰ ਦੇ ਦਿਓ। ਆਪਣੇ ਤੋਂ ਗਾਂਹ ਅਸੀਂ ਬਾਹਰ ਵੇਖਣ ਜੋਗੇ ਹੈ ਹੀ ਨਹੀਂ। ਰੱਬ ਨੇ ਇੰਨਾ ਸਾਨੂੰ ਜ਼ਰਫ ਹੀ ਨਹੀਂ ਦਿੱਤਾ। ਅਸੀਂ ਅੰਦਰੋਂ ਐਡੇ ਨਿੱਕੇ ਹਾਂ, ਐਡੇ ਤੰਗ ਜ਼ੇਨ ਔਰ ਤੰਗ ਨਜ਼ਰ ਹੈ, ਐਡੇ ਛੋਟੇ ਇਨਸਾਨ ਹੈ ਅਸੀਂ ਸਾਰੇ ਅੰਦਰੋਂ। ਕਿਸੇ ਇੱਕ ਦੀ ਗੱਲ ਨਹੀਂ ਕਰ ਰਹੇ। ਇਹ ਪੂਰੇ ਪਾਕਿਸਤਾਨ ਦਾ ਹਾਲ ਹੈ ਵੀ ਅਸੀਂ ਹਾਂ ਜੀ, ਇਹ ਪਹਿਲਾਂ ਮੈਂ ਸਾਂ ਅਤੇ ਗਾਂਹ ਮੇਰਾ ਪੁੱਤਰ ਅਤੇ ਫਿਰ ਉਹਦਾ ਪੁੱਤਰ ਅਤੇ ਫਿਰ ਉਹਦਾ ਪੁੱਤਰ। ਇਦੋਂ ਗਾਂਹ ਬਾਹਰ ਆਪਣੇ ਖਾਨਦਾਨ ਆਪਣੇ ਟੱਬਰ ਤੋਂ ਬਾਹਰ ਵੇਖਣ ਦਾ ਸਾਡੇ ਕੋਲ ਜਿਗਰਾ ਹੀ ਨਹੀਂ ਹੈਗਾ, ਸਾਡੇ ਕੋਲ ਜ਼ਰਫ ਹੀ ਨਹੀਂ ਹੈਗਾ ਜਿਹੜਾ ਤੁਹਾਨੂੰ ਬਾਹਰ ਦੀ ਦੂਸਰੀਆਂ ਸੁਸਾਇਟੀਆਂ 'ਚ ਨਜ਼ਰ ਆਉਂਦਾ। ਬਹਰਹਾਲ ਚੌਧਰੀ ਆਸਿਫ ਸਾਹਿਬ ਕਿਉਂਕਿ ਆਪ ਇਲੈਕਸ਼ਨ ਨਹੀਂ ਸੀ ਲੜ ਸਕਦੇ, ਉਹਨਾਂ ਆਖਿਆ ਜੀ ਕਿ ਮੇਰੇ ਜਿਹੜਾ ਨਾ ਭਤੀਜਾ ਹੈ ਅਤੇ ਬੜਾ ਹੀ ਚੰਗਾ, ਇਹਦੇ ਨਾਲ ਦਾ ਚੰਗਾ ਪੁੱਤਰ ਤੇ ਜੰਮਣਾ ਹੀ ਨਹੀਂ ਮਾਨ ਹੈ, ਇਹ ਸਾਊ ਪੁੱਤਰ ਹੈ ਸਾਡਾ ਬੜਾ, ਇਹਨੂੰ ਦੇ ਦਿਓ ਅਤੇ ਵਫਾਦਾਰੀ ਕਰੇਗਾ। ਇਮਰਾਨ ਖਾਨ ਸਾਹਿਬ ਜ਼ਾਹਿਰ ਹੈ ਜੇਲ੍ਹ 'ਚ ਸਨ, ਬਾਹਰ ਪਾਰਟੀ ਨੂੰ ਉਹਨਾਂ ਨੇ ਪੂਰਾ ਕਸਮਾਂ ਕੁਰਾਨਾਂ ਚੁੱਕੀਆਂ, ਚੌਧਰੀ ਆਸਿਫ ਸਾਹਿਬ ਨੇ ਵੀ। ਅਤੇ ਉਹਨਾਂ ਦੇ ਭਤੀਜੇ ਦਾ ਨਾਂ ਸੀ ਚੌਧਰੀ ਉਸਮਾਨ। ਹੁਣ ਚੌਧਰੀ ਦੇ ਵੈਸੇ ਲਾ ਦੇਣਾ ਚਾਹੀਦਾ, ਚੌਧਰੀ ਸਾਹਿਬ ਇਹ ਤੁਸੀਂ ਜਾਂ ਫਿਰ ਦੂਸਰੇ ਚੌਧਰੀ ਵਾਲਾ ਹੀ ਕੰਮ ਕੀਤਾ। ਹੁਣ ਚੌਧਰੀ ਨੂੰ ਵੀ ਬੇਇੱਜ਼ਤੀ ਕਰਨ ਡਏ ਜੇ। ਚੌਧਰੀ ਦੇ ਨਾਂ ਨਾਲ ਲੱਗਣਾ ਨਹੀਂ ਬਣਦਾ ਇਸ ਤੋਂ ਬਾਅਦ। ਇਹ ਜਿਹੜਾ ਕੰਮ ਤੁਸੀਂ ਕਰ ਛੱਡਿਆ ਇਸ ਤੋਂ ਬਾਅਦ ਚੌਧਰਾਹਟ ਕਾਹਦੀ ਹੈ ਮੈਨੂੰ ਦੱਸੋ ਵੀ ਇਹ ਹੁਣ ਕੀ ਕਵਾਂ ਮੈਂ ਇਸ ਗੱਲ 'ਤੇ। ਬਹਰਹਾਲ ਉਹ ਜਿਹੜੇ ਉਸਮਾਨ ਸਾਹਿਬ ਨੇ ਜੀ ਉਹਨਾਂ ਨੂੰ ਟਿਕਟ ਲੱਭ ਗਈ, ਮੋਰ ਲੱਭਾ ਇੰਤਖਾਬੀ ਨਿਸ਼ਾਨ। ਇਹ ਭਾਈ ਉਹਨਾਂ ਨੂੰ ਇੰਤਖਾਬੀ ਨਿਸ਼ਾਨ ਲੱਭਾ ਮੋਰ, ਇਹਨਾਂ ਨੇ ਉਹਦੇ ਉੱਤੇ ਲੜਿਆ ਇਲੈਕਸ਼ਨ। ਅਤੇ ਇਹ ਤੁਹਾਨੂੰ ਵੀਡੀਓ ਵਿਖਾ ਰਹੇ, ਇਹ ਪਹਿਲਾਂ ਸੁਣੋ ਕੀ ਆਖਦੇ ਸਨ। बिस्मिल्लाहिर्रहमानिर्रहीम। मैं अल्लाह ताला को गवाह बनाकर हल्फिया इकरार करता हूँ 8 फरवरी 2024 के इंतखाबात में MNA मुंतखब होकर अपने कायद इमरान खान पाकिस्तान तहरीक इंसाफ के साथ वफादार रहूंगा। अपने हल्के के वोटर्स अवाम के जज्बात और एहसासात को ठेस नहीं पहुंचाऊंगा। मैं हल्फिया अहद करता हूँ कि मैं किसी भी किस्म के लालच दबाव में नहीं आऊंगा। वक्ती मिसालियात से बालातर होकर इमरान खान पाकिस्तान तहरीक इंसाफ की क़यादत के तमाम अहकामात फैसला हरफ आखिर समझ के कबूल करूंगा। अल्लाह ताला मेरी जमात इमरान खान और पाकिस्तान का हामी नासिर आमीन। ਸੁਣ ਲਿਆ ਜੇ, ਕੁਰਾਨ ਕਰੀਮ ਦੇ ਉੱਤੇ ਹੱਥ ਰੱਖ ਕੇ ਇਸ ਬੰਦੇ ਨੇ ਹਲਫ ਦਿੱਤਾ, ਚੌਧਰੀ ਉਸਮਾਨ ਨੇ ਹਲਫ ਦਿੱਤਾ ਕਿ ਮੈਂ ਇਮਰਾਨ ਖਾਨ ਦੇ ਫੈਸਲਿਆਂ ਦਾ ਪਾਬੰਦ ਰਹਾਂਗਾ। ਮੈਨੂੰ ਵੋਟ ਦਿਓ ਲੋਕੋ ਇਮਰਾਨ ਖਾਨ ਦੇ ਨਾਂ ਦੇ ਉੱਤੇ, ਮੈਨੂੰ ਜਿਤਾਓ ਅਤੇ ਮੈਂ ਇਮਰਾਨ ਖਾਨ ਦੇ ਨਾਲ ਵਫਾਦਾਰ ਰਹਾਂਗਾ। ਲੋਕਾਂ ਆਪਣਾ ਕੰਮ ਪੂਰਾ ਕੀਤਾ, ਲੋਕਾਂ ਵੋਟ ਦਿੱਤਾ ਅਤੇ ਭਾਈ ਹੁਣੀ ਜਿਹੜੇ ਨੇ ਉਸ ਤੋਂ ਬਾਅਦ ਮੁੱਕਰ ਗਏ। ਹੁਣ ਮੁੱਕਰੇ ਕਿਸ ਨਾਲ? ਇਹ ਮੁਲਕ ਤੋਂ ਬਾਹਰ ਚਲੇ ਗਏ ਸਨ। ਇਹਨਾਂ ਨੂੰ ਕਿਉਂਕਿ ਸਾਰਿਆਂ ਨੂੰ ਪਤਾ ਸੀ ਵੀ ਇਹਨਾਂ ਵਿਕ ਜਾਣਾ ਭਾਈ ਉਹਨਾਂ ਨੇ, ਅਤੇ ਇਹਨਾਂ ਨੂੰ ਪਾਰਟੀ ਵਾਲਿਆਂ ਨੇ ਸਾਰਿਆਂ ਨੇ ਸਮਝਾ ਬੁਝਾ ਕੇ ਕਿ ਤੂੰ ਸ਼ੇਰ ਬੱਗਿਆ ਇੱਥੋਂ ਬਾਹਰ ਚਲਾ ਜਾ ਮੁਲਕ ਤੋਂ, ਅਤੇ ਉੱਥੇ ਰਹਿ। ਜਿਸ ਵੇਲੇ ਕਾਜ਼ੀ ਸਾਹਿਬ ਵਾਲਾ ਸ਼ੈਤਾਨ ਆਜ਼ਮ ਵਾਲਾ ਕੰਮ ਮੁੱਕ ਜੇਗਾ ਅਤੇ ਤੂੰ ਮੁਲਕ 'ਚ ਵਾਪਸ ਆ ਜੀ। ਇਹ ਭਾਈ ਉਹਨਾਂ ਨੇ ਕੀ ਕੀਤਾ, ਇਹਨਾਂ ਆਪਣੀ ਡੀਲ ਸ਼ੀਲ ਕੱਟੀ ਉੱਥੇ ਬਹਿ ਕੇ।
ਜ਼ਾਹਿਰ ਹੈ ਚੌਧਰੀ ਸਾਹਿਬ ਨਾਲ ਹੀ ਇਸਟੈਬਲਿਸ਼ਮੈਂਟ ਨਾਲ ਹੀ ਆ, ਨੂਨ ਵਾਲਿਆਂ ਨਾਲ ਡੀਲ ਕੱਟੀ ਅਤੇ ਜਿਸ ਵੇਲੇ ਤਰਮੀਮ ਦਾ ਵੋਟ ਹੋਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਆ ਲੱਥਿਆ ਪਾਕਿਸਤਾਨ। ਪਾਰਟੀ ਵਾਲਿਆਂ ਨੂੰ ਪੁੱਛਿਆ ਵੀ ਭਾਈ ਮੇਰੇ ਤੂੰ ਇੱਥੇ ਕਿੱਥੇ ਫਿਰਨ ਡਿਆ, ਇਹਦੇ ਨਾਲ ਰਾਬਤਾ। ਇਹਨੇ ਕਿਹਾ ਜੀ ਮੈਂ ਵੈਸੇ ਹੀ ਆ ਗਿਆ ਲੇਕਿਨ ਮੈਂ ਮੁਹਤਾਤ ਹੈ, ਮੈਂ ਬਸ KP ਆ ਰਿਹਾ। ਉਹਨਾਂ ਨੇ ਇਹਨੂੰ ਕਿਹਾ ਫੌਰੀ KP ਆ ਜਾ, ਤੂੰ ਚੁੱਕਿਆ ਜਾਏਗਾ। ਉਹ ਤਾਂ ਪਹਿਲਾਂ ਹੀ ਚੁੱਕਿਆ ਜਾਣਾ ਚਾਹੁੰਦਾ ਸੀ। ਉਹ ਜਿਨ੍ਹਾਂ ਨੇ ਆਪ ਰਾਤ ਨੂੰ ਮੇਰਾ ਮਤਲਬ ਕੰਧ ਟੱਪ ਕੇ ਭੱਜਣਾ ਹੋਵੇ ਉਹਨਾਂ ਨੂੰ ਵੀ ਕਦੀ ਕੋਈ ਡੱਕ ਸਕਦਾ ਹੈ। ਉਹ ਤਾਂ ਆਪ ਭੱਜਣ ਫਿਰਨ ਡਈ ਸੀ। ਮੇਰਾ ਮਤਲਬ ਹੈ ਉਸਮਾਨ ਸਾਹਿਬ ਫਿਰਨ ਡਈ ਕਹਿ ਦਿੱਤਾ, ਫਿਰਨ ਡਿਆ ਸੀ। ਅਤੇ ਉਸਮਾਨ ਸਾਹਿਬ ਜਿਹੜੇ ਸਨ ਇਹਨਾਂ ਤੇ ਪਹਿਲਾਂ ਹੀ ਡੀਲ ਕੀਤੀ ਸੀ ਅਤੇ ਇਹਨਾਂ ਨੇ ਤਾਂ ਚੁੱਕੇ ਹੀ ਜਾਣਾ ਸੀ। ਜ਼ਾਹਿਰ ਹੈ ਇਹਨਾਂ ਨੂੰ ਜਿਸ ਵੇਲੇ ਪਾਰਟੀ ਨੇ ਕਿਹਾ ਕਿ ਤੁਸੀਂ KP ਆ ਜਾਓ, ਤੁਸੀਂ ਚੁੱਕੇ ਜਾਓਗੇ, ਤੁਸੀਂ ਮੁਲਕ 'ਚ ਕਿਉਂ ਆਏ ਹੋ ਵਾਪਸ? ਅਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਬਸ ਵੈਸੇ ਹੀ ਆ ਗਿਆ ਲੇਕਿਨ ਮੈਂ KP ਆ ਜਾਣਾ। ਨਾਲ ਹੀ ਉਹਨਾਂ ਸਾਈਆਂ ਨੂੰ ਫੋਨ ਕੀਤਾ ਵੀ ਮੈਨੂੰ ਕੋਈ ਥਾਂ ਦਿਓ ਰਹਿਣ ਵਾਸਤੇ, ਅਤੇ ਆਪੇ ਹੀ ਆਪਣੇ ਬਾਰੇ ਮਸ਼ਹੂਰ ਕਰ ਦਿੱਤਾ ਕਿ ਮੈਂ ਹੁਣ ਅਗਵਾ ਹੋਇਆ। ਐਡਾ ਕੋਈ ਬੇਸ਼ਰਮ ਆਦਮੀ ਕੋਈ ਅਗਵਾ ਨਹੀਂ ਹੋਇਆ। ਹੁਣ ਇਹਨਾਂ ਦੇ ਜਿਹੜੇ ਚਾਚਾ ਜੀ ਨੇ ਜਾਂ ਮਾਮਾ ਜੀ ਨੇ ਜੋ ਵੀ ਨੇ, ਚੌਧਰੀ ਆਸਫ ਸਾਹਿਬ, ਉਹਨਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਂਡਾ ਪਾੜ ਦਿੱਤਾ ਸਾਰੇ ਦਾ ਸਾਰਾ ਹੀ, ਘੱਗਰਾ ਹੀ ਪਾੜ ਦਿੱਤਾ ਇਹਨਾਂ ਦਾ। ਉਹਨਾਂ ਆਖਿਆ ਜੀ ਕਿ ਬਿਲਕੁਲ ਇਹਨੇ ਪੁੱਠਾ ਕੰਮ ਕੀਤਾ ਹੈ ਅਤੇ ਇਹ ਸਾਡੇ ਕਾਬੂ ਨਹੀਂ ਆ ਰਿਹਾ ਅਤੇ ਇਹਨੂੰ ਅਸੀਂ ਸਮਝਾਇਆ, ਹਜੇ ਵੀ ਇਹਦੇ ਕੋਲ ਵਕਤ ਹੈ, ਇਹ ਮਿੰਨਤ ਕਰ ਲੈ, ਇਹ ਮਾफ़ੀ ਮੰਗ ਕੇ ਜਾਂ ਪਬਲਿਕ ਕੋਲੋਂ ਮਾफ़ੀ ਮੰਗ ਕੇ ਆਪਣੇ ਹਲਕੇ ਦੀ ਤੋਂ ਉੱਥੇ ਵੋਟ ਦੇਵੇ ਜਿੱਥੇ ਦਾ ਬਣਦਾ ਇਮਰਾਨ ਖਾਨ ਦੀ ਪਾਰਟੀ ਦੇ ਨਾਲ ਰਵੇ। ਅਤੇ ਇਹ ਜਨਾਬ ਪਹਿਲੇ ਗੱਦਾਰ ਸਾਬਤ ਹੋਏ ਨੇ ਇਮਰਾਨ ਖਾਨ ਦੀ ਪਾਰਟੀ ਸਾਹਿਬ ਤੋਂ। ਇਹਨਾਂ ਦੀ ਸ਼ਕਲ ਵੀ ਵੇਖ ਲਓ, ਇਹਨਾਂ ਦਾ ਨਾਮ ਵੀ ਵੇਖ ਲਓ। ਸਾਹੀਵਾਲ ਵਾਲਿਆਂ ਨੇ ਚੇਤੇ ਰੱਖਣਾ ਹੈ, ਅੱਗੋਂ ਵੀ ਇਲੈਕਸ਼ਨ ਹੋਣੇ ਨੇ ਅਤੇ ਸਾਰਾ ਕੁਛ ਇਹਨਾਂ ਨੇ ਉਸ ਪਬਲਿਕ ਦੇ ਵਿੱਚ ਵੀ ਜਾਣਾ ਅੱਗੋਂ ਵੀ। ਅਤੇ ਜ਼ਾਹਿਰ ਪਬਲਿਕ ਨੇ ਉਹਨਾਂ ਨੂੰ, ਵੈਸੇ ਇਹਨਾਂ ਨੇ ਕਿਹੜਾ ਕੋਈ ਇਲੈਕਸ਼ਨ ਲੜਨਾ ਹੋਣਾ, ਉਹਨਾਂ ਪਹਿਲਾ ਔਰ ਆਖਰੀ ਇਲੈਕਸ਼ਨ ਲੜਿਆ ਹੋਣਾ ਅਤੇ ਉਹ ਕਮਾਈ ਕਰਕੇ ਪਾਸੇ 'ਤੇ ਹੋ ਜਾਣਗੇ। ਹੁਣ ਇੱਥੇ ਇੱਕ ਬਰੀਕ ਵਾਰਦਾਤ ਹੈ, ਉਹ ਬਰੀਕ ਵਾਰਦਾਤ ਇਹ ਹੈ ਕਿ ਹੁਣ ਇਸ ਸਾਰੀ ਗੱਲ ਦੇ ਜ਼ਿੰਮੇਦਾਰ ਤੇ ਚੌਧਰੀ ਆਸਫ ਸਾਹਿਬ ਹੀ ਨੇ ਜਿਨ੍ਹਾਂ ਨੇ ਟਿਕਟ ਲਈ ਸੀ। ਟਿਕਟ ਤਾਂ ਉਹਨਾਂ ਦੀ ਸੀ, ਜਾਂ ਤਾਂ ਉਹਨਾਂ ਦੇ ਵਿੱਚ ਉਸ ਵੇਲੇ ਜ਼ਰਫ ਹੁੰਦਾ ਨਾ, ਉਹ ਆਪਣੇ ਢਿੱਡ ਤੋਂ ਵੀ ਗਾਂਹ ਵੇਖ ਸਕਦੇ। ਮੈਨੂੰ ਨਹੀਂ ਸਮਝ ਵੀ ਕਿਉਂ ਉਹਨਾਂ ਦੇ, ਮੇਰਾ ਮਤਲਬ ਬੰਦੇ ਆਪਣੇ ਢਿੱਡ ਤੋਂ ਗਾਂਹ ਕਿਉਂ ਨਹੀਂ ਵੇਖ ਸਕਦਾ। ਜਾਂ ਤਾਂ ਉਸ ਵੇਲੇ ਜ਼ਰਫ ਵਿਖਾਉਂਦੇ ਅਤੇ ਆਪਣੇ ਵਾਕਈ ਚੌਧਰੀ ਨਾਂ ਦੇ ਨਾਲ ਲਿਖਿਆ ਚੌਧਰਾਹਟ ਵਾਲਾ ਕੰਮ ਕਰਦੇ ਅਤੇ ਆਪ ਨਾਇਲ ਹੋਏ ਸੀ ਅਤੇ ਵਾਕਈ ਕਿਸੇ ਸਿਆਸੀ ਬੰਦੇ ਨੂੰ, ਉੱਥੋਂ ਤਹਿਰੀਕ ਇਨਸਾਫ ਦੇ ਕਿਸੇ ਵਰਕਰ ਨੂੰ ਥਾਪੀ ਮਾਰਦੇ, ਕਿਸੇ ਨਜ਼ਰੀਆਤੀ ਬੰਦੇ ਦੇ ਪਿੱਛੇ ਖਲੋਂਦੇ। ਅਗਰ ਬੰਦੇ ਦੇ ਪੁੱਤਰਾਂ ਵਾਲੀ ਕੋਈ ਗੱਲ ਹੁੰਦੀ ਆਪ ਵਿੱਚ ਬੰਦੇ ਦੇ, ਤੇ ਉਹਨੂੰ ਥਾਪੀ ਮਾਰ ਕੇ ਆਂਦੇ ਕਿ ਚੱਲ ਬਈ ਤੂੰ ਲੜ ਇਲੈਕਸ਼ਨ, ਮੈਂ ਤੇਰੇ ਪਿੱਛੇ ਹਾਂ। ਇਮਰਾਨ ਖਾਨ ਨੇ ਮੇਰੇ 'ਤੇ ਟਰਸਟ ਕੀਤਾ ਸੀ, ਮੈਨੂੰ ਟਿਕਟ ਦਿੱਤੀ, ਮੈਂ ਨਾਅਹਿਲ ਹੋ ਗਿਆ, ਮੈਂ ਹੁਣ ਇਮਰਾਨ ਖਾਨ ਦੇ ਨਾਲ ਵਸਾਂਗਾ ਪੂਰੇ ਤਰੀਕੇ ਨਾਲ, ਤੂੰ ਲੜ। ਲੇਕਿਨ ਮੈਂ ਤੁਹਾਨੂੰ ਦੱਸਿਆ ਵੀ ਜ਼ਰਫ ਹੀ ਨਹੀਂ ਹੈਗਾ, ਆਪਣੇ ਢਿੱਡ ਤੋਂ ਅੱਗੇ ਵੇਖ ਹੀ ਨਹੀਂ ਸਕਦੇ। ਉਦੋਂ ਅੱਗੇ ਇਹ ਭਤੀਜਾ ਕਰ ਦਿੱਤਾ ਕੰਨ ਟੁੱਟਾ ਜਿਹਾ, ਜਿਹਦੀ ਹਾਲਤ ਤੁਸੀਂ ਵੇਖ ਲਈ ਵੀ ਉਹਨੇ ਕੁਰਾਨ ਕਰੀਮ 'ਤੇ ਹਲਫ ਦੇ ਕੇ ਤੁਹਾਨੂੰ ਮੁੱਕਰ ਗਿਆ। ਹੁਣ ਇਹ ਪ੍ਰੈਸ ਕਾਨਫਰੰਸ ਕਰਕੇ ਤੇ ਮਾਸੂਮ ਬਣ ਗਏ ਨੇ ਚੌਧਰੀ ਆਸਫ ਸਾਹਿਬ, ਅਤੇ ਨਾਲ ਪਾਰਟੀ ਦੇ ਕੋਈ ਇੱਕ ਅੱਧੇ ਬੰਦੇ ਬਹਾ ਕੇ ਤੇ ਉਹਨਾਂ ਕਿਹਾ ਜੀ ਮੇਰਾ ਇੰਜ ਨਹੀਂ ਆਸਫ ਸਾਹਿਬ, ਇਹ ਹੁਣ ਜਾਨ ਇੰਜ ਨਹੀਂ ਛੁੱਟਣੀ, ਇਹ ਤੁਹਾਡਾ ਜਨਾਬ ਵਿੱਚ ਪੂਰਾ ਭਰਪੂਰ ਕੰਮ ਸ਼ਾਮਿਲ ਹੈ। ਕਿਵੇਂ ਹੋ ਸਕਦਾ ਵੀ ਤੁਹਾਡੀ ਗੱਲ ਤੁਹਾਡਾ ਭਤੀਜਾ ਨਾ ਮੰਨੇ? ਇਹ ਕਿਵੇਂ ਹੋ ਸਕਦਾ ਕਿ ਤੁਸੀਂ ਉਹਦੇ ਘਰ ਜਾਓ, ਉਹਦੇ ਮਾਂ ਪਿਓ ਦੇ ਕੋਲ ਜਾਓ ਅਤੇ ਉਹ ਗੱਲ ਨਾ ਮੰਨੀ ਜਾਏ? ਇਹ ਮੰਨਣ ਨਾ ਵੇਚੋ। ਇਹ ਕਿਸੇ ਨੇ ਪਾਕਿਸਤਾਨ ਤਹਿਰੀਕ ਇਨਸਾਫ 'ਚੋਂ ਨਹੀਂ ਲੈਣਾ, ਹੋਰ ਕਿਸੇ ਲੈ ਵੀ ਲਿਆ ਮੈਂ ਤਾਂ ਨਹੀਂ ਜੇ ਲੈਂਦਾ। ਇਮਰਾਨ ਖਾਨ ਸਾਹਿਬ ਦੇ ਅੱਗੇ ਮੈਂ ਤਾਂ ਪੂਰਾ ਮੁਕੱਦਮਾ ਇਸ ਗੱਲ ਦਾ ਲੜਾਂਗਾ ਕਿ ਮੈਂ, ਬਲਕਿ ਅਗਰ ਤੁਹਾਨੂੰ ਨੂਨ ਲੀਗ ਵੀ ਕੱਲ੍ਹ ਨੂੰ ਟਿਕਟ ਦੇਗੀ ਮੈਂ ਉਹਨਾਂ ਨੂੰ ਜਾ ਕੇ ਦੱਸਾਂਗਾ ਵੀ ਬਈ ਇਹ ਕੰਮ ਨਾ ਕਰੋ, ਇਸ ਤਰ੍ਹਾਂ ਦੇ ਬੰਦਿਆਂ ਨੂੰ ਟਿਕਟ ਨਾ ਦਿਓ। ਇਹ ਤਾਂ ਮੇਰਾ ਮਤਲਬ ਬਿਲਕੁਲ ਹੀ ਨਿਰੀ ਨਮੋਸ਼ੀ ਹੈ ਤੇ ਪਬਲਿਕ ਲਾਈਫ ਦੇ ਵਿੱਚ ਕਿ ਤੁਸੀਂ ਕੁਰਾਨ 'ਤੇ ਹੱਥ ਰੱਖ ਕੇ ਤੇ ਬਾਅਦ ਵਿੱਚ ਮੁਕਰ ਮਕਰਾ ਜਾਓ। ਅਤੇ ਬਹਰਹਾਲ ਇਹ ਕੰਮ ਕੀਤਾ ਹੈ ਜੀ ਸਾਹੀਵਾਲ ਨੂੰ। ਇਹਨਾਂ ਨੇ, ਮੈਂ ਇਹੀ ਆਖਾਂਗਾ ਵੀ ਇਹ ਬਣਦਾ ਨਹੀਂ ਸੀ ਸਾਹੀਵਾਲ ਦੇ ਨਾਲ ਇਹ ਕੰਮ ਕਰਨਾ। ਸਾਹੀਵਾਲ ਦੇ ਵਿੱਚ ਬੜੇ ਬੜੇ ਚੰਗੇ ਬੰਦੇ ਨੇ। ਬਹਰਹਾਲ ਇਹਨਾਂ ਨੇ ਇੱਕ ਅਨਫਾਰਚੂਨੇਟ ਕੰਮ ਹੋਇਆ ਜਿਹਦੇ ਉੱਤੇ ਸਾਨੂੰ ਬੜਾ ਦੁੱਖ ਵੀ ਹੈ, ਗੁੱਸਾ ਵੀ ਹੈ। ਹੋਰ ਵੀ ਬੜੇ ਸਾਰੇ ਅਜੇ ਇਹੋ ਜਿਹੇ ਭਲਵਾਨ ਇੱਕ ਦੋ ਸਾਨੂੰ ਨਿਕਲਦੇ ਨਜ਼ਰ ਆ ਰਹੇ ਨੇ, ਲੇਕਿਨ ਉਹਨਾਂ 'ਚੋਂ ਇੱਕ ਦੋ ਜਿਹੜੇ ਨੇ ਉਹ ਡੱਕ ਵੀ ਲੈ ਗਏ ਨੇ। ਅਤੇ ਇਹ ਬਹਰਹਾਲ ਇੱਕ ਅਕਲੌਤੇ ਭਲਵਾਨ ਜੀ ਨਜ਼ਰ ਆਏ ਨੇ। ਹੋਰ ਵੀ ਬੰਦਿਆਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਸੀ, ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਜਿਹੜੇ ਆਪੇ ਹੀ ਉਸ ਵੇਲੇ ਜਿਹੜੇ ਨਾ ਅਗਵਾ ਹੋਏ ਫਿਰਦੇ ਸਨ ਨਾ, ਉਹ ਜ਼ਿਆਦਾਤਰ ਦੋਸਤ ਜਿਹੜੇ ਨਾ ਉਹ ਆਪੇ ਹੀ ਹੋਏ ਫਿਰਦੇ ਸਨ, ਜਿਹੜੇ ਬਾਅਦ ਦੇ ਵਿੱਚ ਆਪੇ ਹੀ ਛੁੱਟ ਗਏ। ਤੁਸੀਂ ਗੌਰ ਕੀਤਾ ਨਾ, ਆਪੇ ਹੀ ਛੁੱਟ ਗਏ, ਆਪੇ ਹੀ ਹੋ ਗਏ। ਅਤੇ ਉਹ ਬਸ ਇੱਕ ਅੱਧੇ 2 ਦਿਨ ਵਾਸਤੇ, ਅਤੇ ਉਹਨਾਂ ਸਾਰਿਆਂ 'ਤੇ ਤੁਸੀਂ ਨਜ਼ਰ ਰੱਖਣੀ ਹੈ। ਅਤੇ ਇਹ ਪਹਿਲਾਂ ਵੀ ਲੋਕੀ ਕੁਰਾਨ ਚੁੱਕ ਜਾਂਦੇ ਨੇ ਅਤੇ ਬਾਅਦ 'ਚ ਵੀ ਚੁੱਕ ਜਾਂਦੇ ਨੇ। ਇਹ ਤੁਸੀਂ ਭਰਪੂਰ ਨਜ਼ਰ ਰੱਖਣੀ ਹੈ। ਆਪਣੇ ਵੋਟ ਦੀ ਹਿਫਾਜ਼ਤ ਆਵਾਮ ਨੇ ਕਰਨੀ ਹੈ। ਰਹਿਣਾ ਪੁਰਅਮਨ ਹੈ, ਗੈਰ ਆਈਨੀ ਕੰਮ ਕੋਈ ਨਹੀਂ ਕਰਨਾ, ਗੈਰ ਕਾਨੂੰਨੀ ਕਿ ਮਤਲਬ ਤੋੜ ਫੋੜ, ਕੋਈ ਨੁਕਸਾਨ ਪਹੁੰਚਾਉਣਾ, ਵਾਇਲੈਂਸ, ਉਹ ਨਹੀਂ ਕਰਨਾ। ਹਾਂ, ਇਹਨਾਂ ਦੇ ਘਰਾਂ ਦੇ ਅੱਗੇ ਖੜੇ ਹੋ ਕੇ ਨਾਅਰੇਬਾਜ਼ੀ ਕਰ ਸਕਦੇ ਹੋ, ਬਿਲਕੁਲ ਆਈਨੀ ਹੈ। ਉੱਥੇ ਬਿਲਕੁਲ ਤੁਸੀਂ ਜਿਹੜਾ ਖੜੇ ਹੋ ਕੇ ਇਹਨਾਂ ਨੂੰ ਸ਼ਰਮ ਦਵਾ ਸਕਦੇ ਹੋ। ਜਿਹੜਾ ਆਈਨ ਦੇ ਵਿੱਚ ਇhtਜਾਜ ਦਾ ਤਰੀਕਾ ਉਹਦੇ ਨਾਲ ਤੁਸੀਂ ਜ਼ਰੂਰ ਇhtਜਾਜ ਕਰੋ ਤਾਂ ਕਿ ਆਪਣੇ ਵੋਟ ਦੀ ਹਿਫਾਜ਼ਤ ਕਰੋ। ਇਹ ਪਹਿਲੀ ਖਬਰ ਇਹ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਰੱਖਣੀ ਹੈ ਕਿ ਇਸ ਵੇਲੇ ਜੋ ਕੁਝ ਵੀ ਚੱਲ ਰਿਹਾ ਪੂਰੇ ਮੁਲਕ ਦੇ ਵਿੱਚ, ਉਹੋ ਜਿਹਾ ਕੰਮ ਹੀ ਇਸ ਵੇਲੇ ਪਸ਼ਾਵਰ 'ਚ ਵੀ ਚੱਲ ਰਿਹਾ। ਉੱਥੇ ਵੀ ਲੋਕਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ। 4 ਭਰਾ ਜਿਹੜੇ ਨੇ ਉਹਨਾਂ ਨੂੰ ਹਯਾਤਾਬਾਦ ਦੇ ਵਿੱਚੋਂ ਗਾਇਬ ਕਰ ਦਿੱਤਾ ਗਿਆ।
ਅਦਾਲਤ ਦੇ ਵਿੱਚ ਉਹਨਾਂ ਦੀ ਬਾਜ਼ਿਆਬੀ ਦੀ ਜਿਸ ਵੇਲੇ ਐਪਲੀਕੇਸ਼ਨ ਗਈ ਤੇ ਅਦਾਲਤ ਨੇ ਅਲੀ ਅਮੀਨ ਗੰਡਾਪੁਰ ਸਾਹਿਬ ਨੂੰ ਬੁਲਾਇਆ ਕਿ ਆਓ ਜੀ ਦੱਸੋ ਇਹਦੇ 'ਚ ਵਜ਼ੀਰ ਆਲਾ ਉਹ ਹਾਜ਼ਰ ਹੋ ਜਾਓ। ਉਹ ਹਾਜ਼ਰ ਹੋ ਗਏ। ਉਹਨਾਂ ਨੇ ਹਾਜ਼ਰ ਹੋ ਕੇ ਦੱਸਿਆ ਜੀ ਕਿ ਸਾਡੇ ਤੇ ਆਪਣੇ ਲੋਕਾਂ ਨਾਲ ਇਹ ਕੰਮ ਹੋਣ ਡਿਆ। ਜ਼ਾਹਿਰ ਹੈ ਉਹਨਾਂ ਨੇ ਵਾਅਦੇ ਕਰ ਦਿੱਤਾ ਵੀ ਇਹ ਕੌਣ ਕਰਨ ਡਿਆ। ਉਹਨਾਂ ਬੜੀ ਵਾਅਦੇ ਗੱਲ ਦੱਸੀ ਕਿ ਜੀ ਇਹ ਸਾਨੂੰ ਕੋਈ ਪ੍ਰੋਬਲਮ ਨਹੀਂ, ਮੈਂ ਪੁਲਿਸ ਨੂੰ ਆਰਡਰ ਕੀਤਾ ਕਿਸੇ ਨੂੰ ਤੁਸੀਂ ਅਗਵਾ ਨਹੀਂ ਕਰਨਾ। ਉਹਨਾਂ ਫਿਰ ਕਿਹਾ ਜਿਹੜਾ SHO ਹਲਫ ਦੇਵੇ। SHO ਨੇ ਹਲਫ ਦੇ ਦਿੱਤਾ। ਉਹਨਾਂ ਕਿਹਾ ਜੀ ਮੈਨੂੰ ਨਹੀਂ ਪਤਾ, ਮੈਨੂੰ ਨਾ ਉਸ ਬੰਦੇ ਦਾ ਪਤਾ ਹੈ, ਉਹ ਬੰਦੇ ਨੂੰ ਕੌਣ ਚੁੱਕ ਕੇ ਲੈ ਕੇ ਗਿਆ ਤੇ ਨਾ ਮੈਂ ਉੱਥੇ ਹੈ ਸਾਂ ਉਸ ਵੇਲੇ। ਜ਼ਾਹਿਰ ਹੈ ਇੰਟੈਲੀਜੈਂਸ ਏਜੰਸੀਆਂ ਨੇ ਚੁੱਕਿਆ। ਇਹ ਪਸ਼ਾਵਰ ਦੇ ਵਿੱਚ ਹੋਇਆ ਕਿ ਹੁਣ ਗੌਰ ਕਰੋ ਕਿ ਹੁਣ ਖੁੱਲ੍ਹਾ ਹੀ ਅਦਾਲਤਾਂ ਨੂੰ ਵੀ ਸਮਝ ਹੈ ਵੀ ਕੀ ਹੋਣ ਡਿਆ ਔਰ ਇਹ ਸਭ ਕੁਛ ਕਿਸ ਤਰੀਕੇ ਨਾਲ। ਅੱਛਾ ਜੀ, ਅਰਸ਼ਦ ਨਦੀਮ ਸਾਹਿਬ ਜਿਹੜੇ ਤੁਹਾਨੂੰ ਪਤਾ ਉਹ ਜਿਹਨਾਂ ਨੇਜ਼ਾ ਸੁੱਟਿਆ ਸੀ, ਉਹਨਾਂ ਦੇ ਪਿੰਡ ਪਹੁੰਚੇ ਨੇ ਜੀ ਟਸੋਰੀ ਸਾਹਿਬ, ਗਵਰਨਰ ਸਿੰਧ। ਸਰਕਾਰੀ ਮੇਰਾ ਖਿਆਲ ਉਹ ਹੈਲੀਕਾਪਟਰ ਹੈ ਅਗਰ ਮੈਂ ਗਲਤ ਨਹੀਂ, ਉਹਦੇ ਬੰਬੇ ਬੁਲਾਉਂਦੇ ਉੱਥੇ ਪਹੁੰਚੇ ਨੇ ਤੇ ਉੱਥੇ ਪਿੰਡ ਉਹਨਾਂ ਨੇ ਹੁਣ ਟਸੋਰੀ ਸਾਹਿਬ ਨੇ ਆਖਿਆ ਵੀ ਜਿਹੜੀ ਨਦੀਮ ਸਾਹਿਬ ਦੀ ਪਿੰਡ ਮਸਜਿਦ ਹੈ ਨਾ ਪਿੰਡ ਦੇ ਵਿੱਚ, ਉਹਦੀ ਉਹ ਤਜ਼ੀਨੋ ਆਰਾਇਸ਼ ਕਰਾਉਣਗੇ। ਚਲੋ ਇਹ ਤਾਂ ਚੰਗਾ ਕੰਮ ਹੈ, ਲੇਕਿਨ ਇਹ ਸਮਝ ਤੋਂ ਬਾਹਰ ਹੈ ਕਿ ਉਹ ਸਰਕਾਰੀ ਹੈਲੀਕਾਪਟਰ ਔਰ ਸਾਰਾ ਕੰਮ ਜਿਹੜਾ ਕੀਤਾ ਉਹਨਾਂ ਨੇ, ਉਹ ਗੱਡੀ 'ਚ ਬਹਿ ਕੇ ਆ ਜਾਂਦੇ ਟਸੋਰੀ ਸਾਹਿਬ ਕੋਈ ਬਹੁਤ ਦੂਰ ਤਾਂ ਨਹੀਂ ਨਦੀਮ ਦਾ ਪਿੰਡ ਵਿਚਾਰੇ ਦਾ, ਉਹ ਲਾਗੇ ਹੀ ਰਹਿੰਦਾ ਲਾਹੌਰ ਤੋਂ। ਅਤੇ ਥੋੜ੍ਹੀ ਜਿਹੀ ਮਿਹਰਬਾਨੀ ਕਰੋ ਕੋਈ ਸਰਕਾਰੀ ਪੈਸੇ ਦੇ ਉੱਤੇ, ਮੈਂ ਇਹੀ ਰਿਕੁਐਸਟ ਕਰ ਸਕਦਾ ਤੁਹਾਨੂੰ। ਬਾਕੀ ਤਾਂ ਤੁਹਾਡੇ ਇਸ ਵੇਲੇ ਕਾਬੂ ਚੜ੍ਹੀ ਅਰਸ਼ ਹੈ, ਜੋ ਤੁਹਾਡਾ ਦਿਲ ਕਰਦਾ ਕਰੋ। ਅੱਛਾ ਜੀ, ਅਗਲੀ ਬੜੀ ਇੰਟਰਸਟਿੰਗ ਖਬਰ ਹੈ, ਉਹ ਹੈ ਕਿ ਸ਼ੁਏਬ ਸ਼ਹੀਨ ਸਾਹਿਬ ਨੇ ਇਸਲਾਮਾਬਾਦ ਹਾਈ ਕੋਰਟ 'ਚ ਇੱਕ ਐਪਲੀਕੇਸ਼ਨ ਦਿੱਤੀ। ਵਕੀਲ ਵੀ ਨੇ ਅਤੇ ਸਾਡੇ MNA ਦੇ ਕੈਂਡੀਡੇਟ ਵੀ ਸਨ। ਉਹਨਾਂ ਨੇ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਪੁਲਿਸ ਨੇ ਨਾਜਾਇਜ਼ ਤਰੀਕੇ ਨਾਲ ਫੜਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵੇਲੇ ਮੈਂ ਅਦਾਲਤ ਆ ਰਿਹਾ ਸੀ। ਅਤੇ ਜਿਹੜੇ ਚੀਫ ਜਸਟਿਸ ਨੇ ਇਸਲਾਮਾਬਾਦ ਹਾਈ ਕੋਰਟ ਦੇ ਆਮਿਰ ਫਾਰੂਕ ਸਾਹਿਬ, ਉਹਨਾਂ ਜਿਹੜਾ ਜੁਮਲਾ ਬੋਲਿਆ ਉਹ ਜ਼ਰਾ ਸੁਣੋ। ਉਹਨਾਂ IG ਨੂੰ ਬੜੇ ਧੀਮੇ ਲਹਿਜੇ ਨਾਲ ਕਿਹਾ, ਮਤਲਬ ਰੌਲਾ ਪਾ ਕੇ ਨਹੀਂ, ਬੜੇ ਧੀਮੇ ਲਹਿਜੇ ਨਾਲ ਉਹਨਾਂ ਨੇ IG ਨੂੰ ਕਿਹਾ, ਆਰਾਮ ਨਾਲ ਵੀ ਬਹੁਤੇ ਬੰਦੇ ਨਾ ਸੁਣ। ਉਹਨਾਂ ਕਿਹਾ IG ਸਾਹਿਬ ਇਲੈਕਸ਼ਨ ਹੋ ਗਿਆ ਨਾ, ख़त्म ਹੋ ਗਿਆ, ਅਬ ਬਸ ਕरें, ਬਹੁਤ ਹੋ ਗਿਆ। ਮਤਲਬ ਜੱਜ ਸਾਹਿਬ ਵੀ ਨਾਲ ਹੀ ਰਲੇ ਨੇ ਵੀ ਇਲੈਕਸ਼ਨ 'ਚ ਚੁੱਕ ਲੈਣੇ ਸੀ ਬੰਦੇ ਜਿਹੜੇ ਚੁੱਕਣੇ ਸੀ, ਹੁਣ ਇਲੈਕਸ਼ਨ ਹੋ ਗਿਆ, ਹੁਣ ਨਾ ਚੁੱਕੋ ਇਹਨਾਂ ਨੂੰ, ਹੁਣ ਉਹ ਕੰਮ ਖ਼ਤਮ ਹੋ ਗਿਆ। ਇਹ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਜਿਹੜੇ ਨੇ ਉਹ ਕਰ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਇਸਰਾਈਲ ਨੇ 1300 ਮੀਲ ਦੂਰ ਜਾ ਕੇ, ਹਾਂਜੀ 1300 ਮੀਲ ਕ੍ਰਾਸ ਕਰਕੇ ਉਹਨਾਂ ਨੇ ਜਾ ਕੇ ਯਮਨ 'ਚ ਬੰਬਾਰੀ ਕੀਤੀ ਹੈ। ਹੁਣ ਉਹ 1300 ਮੀਲ ਦੂਰ ਜਾ ਹੀ ਨਹੀਂ ਸਕਦੇ ਜਦੋਂ ਤੱਕ ਜਾਂ ਉਹ ਸਾਊਦੀ ਅਰਬ ਦੀ ਜਿਹੜੀ ਏਅਰ ਸਪੇਸ ਹੈ ਉਹਨੂੰ ਇਸਤੇਮਾਲ ਨਾ ਕਰਨ, ਅਤੇ ਜਾਂ ਉਹ ਦੂਸਰੇ ਪਾਸਿਓਂ ਮਿਸਰ ਦੀ ਅਤੇ ਹੋਰ ਇੱਕ ਅੱਧੇ ਮੁਲਕ ਦੀ ਜਿਹੜੀ ਹੈ ਉਹ ਏਅਰ ਸਪੇਸ ਇਸਤੇਮਾਲ ਨਾ ਕਰਨ, ਅਤੇ ਉਹ ਯਮਨ ਤੱਕ ਅੱਪੜ ਹੀ ਨਹੀਂ ਸਕਦੇ। ਅਤੇ ਲਾਗੇ ਰਿਹਾ ਕਿ ਉਹਨਾਂ ਨੇ ਕਿਸੇ ਨਾ ਕਿਸੇ ਹੋਰ ਮੁਸਲਮਾਨ ਮੁਲਕ ਦੀ ਏਅਰ ਸਪੇਸ ਇਸਤੇਮਾਲ ਕੀਤੀ ਹੈ, ਜਿਹਨੇ ਆਖਿਆ ਵੀ ਸਾਨੂੰ ਕੋਈ ਮਸਲਾ ਨਹੀਂ, ਉੱਤੋਂ ਦੀ ਲੰਘ ਜਾਓ ਅਤੇ ਅੱਗੇ ਜੋ ਮਰਜ਼ੀ ਜਾ ਕੇ ਕਰੋ। ਅਤੇ ਇਹ ਜਨਾਬ ਇੱਕ ਖਬਰ ਹੈ। ਅੱਛਾ ਜੀ, ਅੱਗੇ ਤੁਹਾਡੇ ਸਾਹਮਣੇ ਜਿਹੜੀ ਅਗਲੀ ਖਬਰ ਰੱਖਦੇ ਹਾਂ ਉਹ ਹੈ ਕਿ ਮਰੀਮ ਔਰੰਗਜ਼ੇਬ ਸਾਹਿਬਾ ਨੇ ਨਵਾਂ ਕੱਟਾ ਖੋਲ੍ਹ ਦਿੱਤਾ। ਜਿਹੜੀ ਗੱਲ 'ਤੇ ਰੌਲਾ ਪਿਆ ਸੀ ਬੈਂਡ ਬਾਜਾ ਬਰਾਤ, ਉਹ 'ਤੇ ਜਲਸਾ ਕਰਨ ਲਈ ਸੀ। ਹੁਣ ਮਰੀਮ ਔਰੰਗਜ਼ੇਬ ਸਾਹਿਬਾ ਕੀ ਕਹਿੰਦੀਆਂ ਨੇ, ਇਹ ਸੁਣੋ। कृषि साहब जो अली अमीन गंडापुर साहब हैं, काबिल एहतराम है, CM एक सूबे के, उनकी जो लैंग्वेज है, मैं ढोल बाजे से आऊँगा, बारात लेकर आऊँगा, जिस किस्म के वो ललकार रहे होते हैं, ये एक मजहब चीफ मिनिस्टर की ज़बान हो सकती है? अच्छा, मैं भी इसको मुनासिब नहीं समझता था, लेकिन जब पंजाब की सीनियर मिनिस्टर मरियम औरंगजेब साहब ने अपनी प्रेस कॉन्फ्रेंस में कहा कि तो हमको जी बैंड बाजों का इंतजार करते थे। अच्छा, मैं बड़ा हैरान हुआ इस बात पर, तो ये कौन सी इनकी ट्यूनिंग थी आपस में जो वो बैंड बाजे लाना चाह रहे थे और वो इंतजार कर रही थी, या उनकी मेरे लिए बड़ी खबर थी। तो जब भाई मियां बीवी राजी तो क्या करेगा काजी, जब अगलों में एतराज नहीं है, हुजूर भले साहब आप और मैं एतराज करने वाले कौन है? ये खुद का सीनियर मिनिस्टर ने कि जी मैं तो बैंड बाजों का घोड़ों का इंतजार करती रही हूं। ठीक है, ਸੁਣ ਲਿਆ ਜੇ, ਉਹ ਆਪੇ ਹੀ ਆਂਦੀਆਂ ਨੇ ਵੀ ਅਸੀਂ ਡੀਕਦੇ ਰਹੇ ਹਾਂ ਬੈਂਡ ਬਾਜੇ ਬਰਾਤ ਨੂੰ। ਹੁਣ ਇਹਦੇ 'ਤੇ ਅਸੀਂ ਕੋਈ ਗੱਲ ਕਰਾਂਗੇ ਤਾਂ ਨਵਾਂ ਕੱਟਾ ਖੁੱਲ੍ਹ ਜਾਣਾ। ਉਹਨਾਂ ਕੱਟਾ ਖੋਲ੍ਹ ਦਿੱਤਾ ਹੈ ਕਿ ਅਸੀਂ ਤਾਂ ਬੈਂਡ ਬਾਜਾ ਬਰਾਤ ਦਾ ਇੰਤਜ਼ਾਰ ਕਰਦੇ ਰਹੇ। ਹੁਣ ਅਲੀ ਅਮੀਨ ਗੰਡਾਪੁਰ ਵੀ ਥੋੜ੍ਹਾ ਜਿਹਾ ਤੁਹਾਨੂੰ ਪਤਾ ਵੀ ਉਹ ਵੀ ਜਜ਼ਬਾਤੀ ਬੰਦਾ, ਉਹ ਕੱਲ੍ਹ ਨੂੰ ਤੋਰੀ ਨਾ ਪਵੇ ਬੈਂਡ ਬਾਜਾ ਬਰਾਤ ਲੈ ਕੇ ਫਿਰ ਨਵੇਂ ਸਿਰੇ, ਅਤੇ ਫਿਰ ਕਿੰਜ ਮੋੜੋਗੇ ਉਹਨੂੰ, ਮਤਲਬ ਜਲਸਾ ਕਰਨ ਫਿਰ ਉਹ ਤੋਰੀ ਨਾ ਪਵੇ ਨਵੇਂ ਸਿਰੇ। ਅੱਛਾ ਜੀ, ਅੱਗੋਂ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ ਉਹ 9 ਮਈ ਦੇ ਮੁਕੱਦਮੇ 'ਚ ਸਵਾਦ ਦੇ ਵਿੱਚ ਸ਼ੌਕਤ ਯੂਸਫਜ਼ਈ ਸਾਹਿਬ ਅਤੇ 18 ਹੋਰ ਕਾਰਕੁਨਾਨ ਦੇ ਖਿਲਾਫ ਕੋਈ ਸਬੂਤ ਨਹੀਂ ਲੱਭਿਆ। ਉਹੀ 9 ਮਈ ਜੀ ਜਿਹਨੂੰ ਚੁੱਕਿਆ ਸੀ ਕਿ ਇਰਰਿਫਿਊਟੇਬਲ ਐਵੀਡੈਂਸ ਹੈ, ਉੱਥੇ ਅਦਾਲਤ ਨੇ ਮੰਗੀ ਐਵੀਡੈਂਸ ਕੋਈ ਨਹੀਂ ਸੀ, ਅਦਾਲਤ ਨੇ ਉਹਨਾਂ ਨੂੰ ਬਾਇਜ਼ਤ ਬਰੀ ਕਰ ਦਿੱਤਾ। ਇਹ ਕੰਮ ਲਾਹੌਰ 'ਚ ਹੀ ਹੋ ਚੁੱਕਿਆ, ਇਹ ਹਰ ਥਾਂ 'ਤੇ ਹੋਈ ਜਾ ਰਿਹਾ। 9 ਮਈ ਉੱਡੀ ਜਾ ਰਿਹਾ, ਉਹ ਤੁਹਾਡੇ ਸਾਹਮਣੇ ਇੱਕ ਸਿਆਸੀ ਉਹ ਸਾਰੇ ਦਾ ਸਾਰਾ ਜਿਹੜਾ ਇੱਕ ਕਾਰਨਾਮਾ ਜਿਹੜਾ ਉਹ ਕੀਤਾ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਇhtਜਾਜ ਕਰਨਾ ਅਤੇ ਰੋਕਣਾ ਨਹੀਂ। ਇਹ ਅਲੀਮਾ ਖਾਨਮ ਸਾਹਿਬਾ ਨੇ ਕਿਹਾ। ਉਹਨਾਂ ਕਿਹਾ ਕਿ ਇਮਰਾਨ ਖਾਨ ਨੇ ਅੱਗੋਂ ਕਿਹਾ ਕਿ ਜਦੋਂ ਹੁਣ ਇhtਜਾਜ ਹੋਏਗਾ ਤਾਂ ਉਹਨੂੰ ਕਾਲ ਆਫ ਨਹੀਂ ਕਰਨਾ, ਇhtਜਾਜ ਜਾਰੀ ਰਹਿਣਾ। ਇਹ ਹੁਣ ਖਬਰਾਂ ਦਿੱਤੀਆਂ ਨੇ ਜੀ ਜ਼ੁਬੈਰ ਅਲੀ ਖਾਨ ਸਾਹਿਬ ਸਹਾਫੀ ਨੇ, ਉਹਨਾਂ ਨੇ ਖਬਰ ਦਿੱਤੀ ਹੈ ਔਰ ਉਸ ਖਬਰ ਦੇ ਉੱਤੇ ਉਸ ਤੋਂ ਬਾਅਦ ਜਿਹੜੇ ਸਾਡੇ ਇਮਰਾਨ ਰਿਆਜ਼ ਸਾਹਿਬ ਨੇ ਉਹਨਾਂ ਨੇ ਇੱਕ ਵੀਲੌਗ ਵੀ ਕੀਤਾ ਔਰ ਉਹਦੇ ਵਿੱਚ ਜ਼ੁਬੈਰ ਅਲੀ ਖਾਨ ਸਾਹਿਬ ਦੀ ਜਿਹੜੀ ਖਬਰ ਸੀ ਉਹ ਇਹ ਹੀ ਸੀ ਕਿ ਜੀ ਇਮਰਾਨ ਖਾਨ ਸਾਹਿਬ ਨਾਰਾਜ਼ ਹੋਏ ਨੇ ਕਿ ਤੁਸੀਂ ਕਾਲ ਆਫ ਕਿਉਂ ਕੀਤਾ, ਔਰ ਉਹਨਾਂ ਨੇ ਕਿਹਾ ਕਿ ਇਹ ਚੀਜ਼ ਕਿਉਂ ਇਸ ਤਰ੍ਹਾਂ ਨਹੀਂ ਹੋਈ ਅਤੇ ਇਹ ਇਸ ਤਰ੍ਹਾਂ ਕਿਉਂ ਨਹੀਂ ਹੋਈ। ਮੈਂ ਕਿਉਂਕਿ ਹੁਣ ਪਾਰਟੀ ਦੀ ਤੁਹਾਨੂੰ ਪਤਾ ਕਿ ਪੋਜੀਸ਼ਨ ਹੈ ਮੇਰੇ ਕੋਲ, ਉਸ ਵਜ੍ਹਾ ਤੋਂ ਮੇਰੇ ਲਈ ਇਹਦੇ 'ਤੇ ਬੜਾ ਖੁੱਲ੍ਹ ਕੇ ਤਬਸਰਾ ਕਰਨਾ ਮੁਮਕਿਨ ਨਹੀਂ ਹੁੰਦਾ। ਮੈਂ ਸਿਰਫ ਤੁਹਾਨੂੰ ਇਹ ਦੱਸ ਦਿੰਦਾ ਕਿ ਜ਼ੁਬੈਰ ਅਲੀ ਖਾਨ ਸਾਹਿਬ ਨੇ ਰਿਪੋਰਟ ਕੀਤਾ
ਔਰ ਉਹ ਰਿਪੋਰਟ ਇਹ ਹੀ ਹੈ ਕਿ ਉਹਨਾਂ ਨੇ ਉਹ ਨਾਰਾਜ਼ ਸਨ ਪਾਰਟੀ ਦੀ ਲੀਡਰਸ਼ਿਪ ਕੋਲ ਕਿ ਇਹ ਕੰਮ ਕਿਉਂ ਨਹੀਂ ਕੀਤਾ। ਲੇਕਿਨ ਉਸ ਤੋਂ ਬਾਅਦ ਸੈਕਟਰੀ ਜਨਰਲ ਜਿਹੜੇ ਪਾਰਟੀ ਦੇ ਨੇ ਉਹਨਾਂ ਨੇ ਆਪਣੀ ਪੋਜੀਸ਼ਨ ਕਲੀਅਰ ਕੀਤੀ ਕਿ ਜੀ ਪਾਰਟੀ ਦੇ ਲੋਕਾਂ ਕੋਲੋਂ ਖਾਨ ਸਾਹਿਬ ਨਾਰਾਜ਼ ਨਹੀਂ ਸਨ, ਉਹਨਾਂ ਨੇ ਸ਼ਾਬਾਸ਼ ਦਿੱਤੀ, ਇਹ ਗੱਲ ਹੋਈ ਹੈ, ਇਹ ਨਹੀਂ ਹੋਈ। ਅਤੇ ਇਹ ਰਿਪੋਰਟ ਹੈ ਸਾਫ ਹੀ ਦੀ। ਉਸ ਤੋਂ ਬਾਅਦ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਇਹਨੂੰ ਜਿਹੜਾ ਉਹ ਰਿਜੈਕਟ ਕੀਤਾ ਹੈ ਕਿ ਗੱਲ ਇਸ ਤਰੀਕੇ ਨਾਲ ਨਹੀਂ ਹੋਈ। ਮੈਂ ਕਿਹਾ ਤੁਹਾਨੂੰ ਇਨਫੋਰਮ ਕਰ ਦਈਏ, ਦੋਨੋਂ ਵਰਜ਼ਨ ਤੁਹਾਡੇ ਸਾਹਮਣੇ ਜ਼ਰੂਰ ਹੋਣੇ ਚਾਹੀਦੇ ਨੇ। ਅੱਛਾ ਜੀ, ਵਜ਼ੀਰ ਤਾਲੀਮ ਪੰਜਾਬ ਨੇ ਕਿਹਾ ਹੈ ਕਿ ਜੀ ਜਿਹੜੇ ਤਲਬਾ ਜਿਹੜੇ ਨੇ ਉਹ ਚੰਗਾ ਪੜ੍ਹਨਗੇ ਉਹਨਾਂ ਨੂੰ ਆਪਣੇ ਖਰਚੇ ਤੇ ਦੁਬਈ ਦੀ ਸੈਰ ਕਰਾਵਾਂਗਾ। ਉਹ ਵੇਖਿਓ ਕਿਤੇ ਵੇਚ ਹੀ ਨਾ ਆਵੇ ਸਟੂਡੈਂਟ, ਇਹਨੂੰ ਉਹਦਾ ਪਤਾ ਨਹੀਂ ਕਿਹੜਾ ਬੰਦਾ ਹੈ, ਆਂਦਾ ਵੀ ਆਪਣੀ ਵਧੋ ਉਹਨਾਂ ਬੱਚਿਆਂ ਨੂੰ ਕੋਈ ਹੋਰ ਕੋਈ ਦੱਸੋ, ਮਸ਼ਵਰਾ ਉਹਨਾਂ ਨੂੰ ਦਿਓ, ਅੱਗੋਂ ਪੜ੍ਹਾਉਣ ਦੀ ਫੀਸ ਦਿਓ, ਉਹਨਾਂ ਨੂੰ ਕਿਤੇ ਸਕਾਲਰਸ਼ਿਪ 'ਤੇ ਬਾਹਰ ਘੱਲੋ, ਆਂਦਾ ਸੈਰ ਕਰਾਵਾਂਗਾ ਦੁਬਈ ਦੀ। ਵੇਖੋ ਇਹਨਾਂ ਦੇ ਕੰਮ, ਵੇਖੋ ਮਤਲਬ ਜੋ ਆਪ ਕੰਮ ਕੀਤੇ ਨੇ ਸਾਰੀ ਉਮਰ ਉਹੀ ਕੰਮ ਜਿਹੜੇ ਗਾਂ ਬੱਚਿਆਂ ਨੂੰ ਵੀ ਲਾ ਦਿਓ ਲੋਕਾਂ ਦੇ ਨੂੰ। ਮਤਲਬ ਬੱਚਾ ਚੰਗਾ ਪੜ੍ਹਿਆ, ਉਹਨੇ ਡਿਗਰੀ ਕਰ ਲਈ, ਦੁਬਈ ਦੀ ਸੈਰ ਕਰਾ ਦਿਓ, ਉਹਦੇ ਹੱਥੇ ਕੀ ਆਇਆ ਬਈ? ਉਹਨੂੰ ਕੋਈ ਗਾਂ ਸਕਾਲਰਸ਼ਿਪ ਦਿਓ, ਕੋਈ ਪੜ੍ਹੇ, ਉਹਨੂੰ ਕੋਈ ਨੌਕਰੀ ਦੇਣ ਦਾ ਐਲਾਨ ਕਰੋ, ਕੋਈ ਉੱਥੇ ਦੁਬਈ 'ਚ ਉਹਨੂੰ ਕੋਈ ਕੋਰਸ ਕਰਾਓ, ਕੋਈ ਉੱਥੇ ਨੌਕਰੀ ਉਹਦੀ ਦਾ ਬੰਦੋਬਸਤ ਕਰੋ। ਸਮਝ ਆਏ? ਉਹ ਆਉਂਦੇ ਨਹੀਂ ਸੈਰ ਕਰਾਵਾਂਗੇ ਤੁਹਾਡੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਇਹ ਦੇਣੀ ਹੈ ਕਿ ਇਮਰਾਨ ਖਾਨ ਸਾਹਿਬ ਨੇ ਕਿਹਾ ਵੀ ਕਾਜ਼ੀ ਜਿਹੜਾ ਨਾ ਉਹ ਜਸਟਿਸ ਮੁਨੀਰ, ਉਹ ਜਿਹੜੇ ਬੜੇ ਬਦਨਾਮ ਜ਼ਮਾਨਾ ਜਸਟਿਸ ਮੁਨੀਰ ਨੇ, ਉਹ ਉਹਦਾ ਪ੍ਰੋ ਮੈਕਸ ਵਰਜਨ ਨਵਾਜ਼ ਸ਼ਰੀਫ, ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਕਾਜ਼ੀ ਜਿਹੜਾ ਨਾ ਉਹ ਜਸਟਿਸ ਮੁਨੀਰ ਦਾ ਪ੍ਰੋ ਮੈਕਸ ਵਰਜਨ ਨੇ, ਔਰ ਨਵਾਜ਼ ਸ਼ਰੀਫ ਜਿਹੜਾ ਹੈ ਉਹ ਆਇਆ ਸੀ ਇੱਥੇ ਕਪਤਾਨ ਬਣਨ, ਲੇਕਿਨ ਬਣ ਗਿਆ 12ਵਾਂ ਖਿਲਾੜੀ, ਮਤਲਬ ਸਟੇਡੀਅਮ ਤੋਂ ਬਾਹਰ ਪਾ ਦਿੱਤਾ। ਉਹਨੂੰ ਹੁਣ ਖੁਦ ਨਹੀਂ ਸਮਝ ਆਉਣ ਡਈ ਵੀ ਮੈਂ ਕੀ ਕਰਨਾ, ਅਤੇ ਉਹਦੇ ਨਾਲ ਵੀ ਧੋਖਾ ਹੋ ਗਿਆ। ਅਤੇ ਉਹਨਾਂ ਨੇ ਕਿਹਾ ਕਿ ਇਹ ਹੁਣ ਇਹ ਜਿਹੜੀ ਤਰਮੀਮ ਅਗਰ ਨਾ ਹੋਈ ਤਾਂ ਇਹ ਬਿਲਕੁਲ ਫਾਰਿਗ ਹੋ ਜਾਣਗੇ, ਇਹਨਾਂ ਦੇ ਪੱਲੇ ਰਹਿ ਕੁਛ ਨਹੀਂ ਜਾਏਗਾ। ਅੱਛਾ ਜੀ, ਅੱਗੋਂ ਤੁਹਾਨੂੰ ਇੱਕ ਦੇਣੀ ਹੈ ਖਬਰ, ਇਹ ਜਾਪਾਨ ਦੀ ਵੇਖ ਲਓ। ਤੁਸੀਂ ਇੱਥੇ ਬਿਜਲੀ 'ਤੇ ਰੋਂਦੇ ਪਿੱਟਦੇ ਰਹਿੰਦੇ ਹੋ ਕਿ ਬਿਜਲੀ ਨੇ ਆਹ ਕਰ ਦਿੱਤਾ, ਬਿਜਲੀ ਇੰਨੀ ਮਹਿੰਗੀ ਹੋ ਗਈ। ਬਿਜਲੀ ਜ਼ਾਹਿਰ ਹੈ ਇਮਰਾਨ ਖਾਨ ਦੇ ਜ਼ਮਾਨੇ 'ਚ ਕੋਈ 15-16 ਰੁਪਈਏ ਯੂਨਿਟ ਸੀ, ਅੱਜ ਕੱਲ੍ਹ 85-90 ਰੁਪਈਏ ਯੂਨਿਟ ਹੋਈ ਖੜੀ ਹੈ। ਔਰ ਇਹ ਜ਼ਾਹਿਰ ਹੈ ਤੁਹਾਡੀ ਤਕਲੀਫ ਜਾਇਜ਼ ਹੈ, ਲੇਕਿਨ ਇਹ ਵੇਖੋ ਜ਼ਰਾ ਜਾਪਾਨ ਵਾਲਿਆਂ ਨੇ ਕੀ ਕੀਤਾ। ਉਹ ਆਉਂਦੇ ਨੇ ਤੁਰੀ ਜਾਓ ਅਤੇ ਬਿਜਲੀ ਪੈਦਾ ਕਰੀ ਜਾਓ। ਉੱਥੇ ਉਹਨਾਂ ਟਾਈਲਾਂ 'ਚ ਇਹੋ ਜਿਹਾ ਸਿਸਟਮ ਲਾ ਦਿੱਤਾ ਹੈ ਕਿ ਬਿਜਲੀ ਪੈਦਾ ਹੋ ਰਹੀ ਹੈ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਜਾਪਾਨ ਤੋਂ ਵੀ ਬਹੁਤੇ ਤੇਜ਼ ਹਾਂ। ਇਹ ਜਾਪਾਨ ਵਾਲਿਆਂ ਨੇ ਤੁਹਾਨੂੰ ਦਿਖਾਤਾ ਨਾ ਵੀ ਲੋਕੀ ਵਾਕ ਕਰਦੇ ਨੇ, ਟਾਇਲ 'ਤੇ ਪੈਰ ਰੱਖਦੇ ਨੇ, ਥੱਲੇ ਮੈਕੈਨਿਜ਼ਮ ਇਹੋ ਜਿਹਾ ਕਿ ਉਹਦੇ ਨਾਲ ਉਹ ਕਾਈਨੈਟਿਕ ਐਨਰਜੀ ਦੇ ਥਰੂ ਉਹ ਜਿਹੜਾ ਉਹ ਬਿਜਲੀ ਪੈਦਾ ਕਰੀ ਜਾਂਦੇ ਨੇ। ਅਤੇ ਉਹਨਾਂ ਨੂੰ ਇਹ ਨਹੀਂ ਪਤਾ ਜਾਪਾਨ ਵਾਲਿਆਂ ਨੂੰ ਕਿ ਅਸੀਂ ਉਸ ਤੋਂ ਵੀ ਜ਼ਿਆਦਾ ਅੱਗੇ ਜਿਹੜੇ ਐਡਵਾਂਸ ਹੋ ਗਏ। ਹੁਣ ਤੁਸੀਂ ਪੁੱਛੋਗੇ ਉਹ ਕਿਵੇਂ? ਅਸੀਂ ਸੁੱਤਿਆਂ ਹੀ ਬਿਜਲੀ ਪੈਦਾ ਕਰੀ ਜਾ ਰਹੇ। ਹੁਣ ਤੁਹਾਨੂੰ ਸਮਝ ਨਹੀਂ ਆ ਰਹੀ ਹੋਗੀ ਕਿਵੇਂ। ਕੱਲ੍ਹ ਹੀ ਖਬਰ ਅਸੀਂ ਦਿੱਤੀ ਹੈ, ਸ਼ਹਿਬਾਜ਼ ਰਾਣਾ ਸਾਹਿਬ ਨੇ ਸਟੋਰੀ ਕੀਤੀ ਸੀ ਵੀ ਗੰਨੇ ਦੀ ਫੋਕ ਤੋਂ ਬਿਜਲੀ ਬਣਾਉਣ ਵਾਲੇ ਇੰਪੋਰਟਡ ਕੋਲੇ ਦੀ ਕੀਮਤ ਦੇ ਉੱਤੇ ਵੇਚ ਰਹੇ ਨੇ। ਅਤੇ ਸ਼ਹਿਬਾਜ਼ ਸ਼ਰੀਫ ਦੇ ਪੁੱਤਰ ਇੱਕ ਜਿਹਦਾ ਨਾਂ ਸਲਮਾਨ ਸ਼ਹਿਬਾਜ਼ ਹੈ, ਉਹਨੂੰ 1.48 ਜਿਹਦਾ ਮਤਲਬ 1.5 ਅਰਬ ਹੀ ਹੈ, 1.5 ਅਰਬ ਰੁਪਈਆ ਦਿੱਤਾ ਗਿਆ ਪਿਛਲੇ ਚੰਦ ਮਹੀਨਿਆਂ ਦਾ। ਔਰ ਸ਼ਹਿਬਾਜ਼ ਸ਼ਰੀਫ ਦਾ ਜਿਹੜਾ ਦੂਜਾ ਪੁੱਤਰ ਹੈ ਹਮਜ਼ਾ ਸ਼ਹਿਬਾਜ਼ ਸ਼ੂਗਰ ਮਿਲ, ਉਹਨੂੰ 1.4, ਉਹ ਵੀ ਤਕਰੀਬਨ 1.5 ਅਰਬ ਰੁਪਇਆ ਜਿਹੜਾ ਉਹਨੂੰ ਦਿੱਤਾ ਗਿਆ। ਉਹ ਕਿਹੜਾ ਉੱਥੇ ਮੇਰਾ ਮਤਲਬ ਬਿਜਲੀ ਜਿਹੜੀ ਉਹ ਕਿਤੇ ਟੰਗ ਕੇ ਪੁੱਠੇ ਲਟਕ ਕੇ ਬਣਾ ਰਹੇ ਨੇ, ਉਹ ਸੁੱਤੇ ਹੀ ਬਣਾ ਰਹੇ ਨੇ, ਮਤਲਬ ਸੁੱਤੇ ਨੇ। ਇੱਕ ਵਾਰ ਉਹਨਾਂ ਆਪਣਾ ਐਗਰੀਮੈਂਟ ਕੀਤੇ ਨੇ, ਹੁਣ ਸੁੱਤਿਆਂ ਹੀ ਉਹਨਾਂ ਨੂੰ ਪੈਸੇ ਮਿਲ ਰਹੇ ਨੇ। ਜਹਾਂਗੀਰ ਤਰੀਨ ਸਾਹਿਬ ਨੂੰ 4.1 ਬਿਲੀਅਨ ਜਿਹੜਾ ਉੱਥੋਂ ਮਿਲਿਆ। ਅਤੇ ਇਹ ਇਸ ਤਰੀਕੇ ਨਾਲ ਜਨਾਬ ਲੱਗੀਆਂ ਨੇ ਮੌਜਾਂ, ਹੁਣ ਲਾਈ ਰੱਖੀ ਸੋਹਣਿਆ। ਇਹ ਕਵਾਲੀ ਇਹ ਸੁਣਦੇ ਨੇ ਅਤੇ ਬਸ ਤੁਸੀਂ ਬਿੱਲ ਭਰੀ ਜਾਓ, ਸਾਰੇ ਬਿੱਲ ਅਦਾ ਕਰੀ ਜਾਓ, ਤੁਹਾਡਾ ਇਹ ਕੰਮ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਜੀ ਇਸ ਵੇਲੇ ਜਿਹੜਾ ਮਿਲਟਰੀ ਦੇ ਸਾਡੇ ਅਫਸਰਾਨ ਨੇ, ਉਹ ਤਕਰੀਬਨ 1150 ਅਫਸਰਾਨ ਜਿਹੜੇ ਨੇ ਉਹ ਸਿਵੀਲੀਅਨ ਅਹੁਦਿਆਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਕਰ ਰਹੇ ਨੇ। ਆਲਾ ਅਫਸਰਾਨ ਜਿਹੜੇ ਨੇ ਉਹ 250 ਨੇ। ਅਤੇ ਇਹ 250 ਵਾਲੀ ਜ਼ਾਹਿਦ ਗਸ਼ਕੋਰੀ ਸਾਹਿਬ ਦੀ ਖਬਰ ਉਹਨਾਂ ਨੇ ਦਿੱਤੀ ਹੈ, ਅਸੀਂ ਤੁਹਾਡੇ ਤੱਕ ਅਪੜਾ ਰਹੇ ਹਾਂ ਖਬਰ। ਹੁਣ ਤੁਹਾਡੇ ਕੋਈ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦਈਏ, ਟਾਈਮ ਘੱਟ ਹੋ ਜਾਂਦਾ ਫਿਰ ਚਿੱਠੀ ਪੱਤਰ ਨਹੀਂ ਰੱਖੇ ਜਾਂਦੇ। ਅੱਛਾ ਜੀ, ਇਹ ਪਹਿਲੀ ਹੈ ਜਿਹੜੀ ਇਹ ਰਮਜ਼ਾਨ ਸਾਹਿਬ ਨੇ ਆਖਿਆ ਹੈ ਕਿ ਜੀ 2024 ਦੇ ਇਲੈਕਸ਼ਨ ਦੇ ਵਿੱਚ ਮੇਰੇ ਕੋਲ ਬਦਲਾ ਲੈਣ ਵਾਸਤੇ ਮੇਰੇ ਵੱਡੇ ਭਾਈ ਦੇ ਉੱਤੇ ਝੂਠੇ ਕੇਸ ਬਣਾਏ ਗਏ, ਅਤੇ ਝੂਠਾ ਕੇਸ ਬਣਾਇਆ ਕਿ ਮਸਜਿਦ ਨੂੰ ਸ਼ਹੀਦ ਕੀਤਾ। ਮਸਜਿਦ ਸ਼ਹੀਦ ਕਰਨ ਦਾ ਇਹ ਜਿਹੜਾ ਝੂਠਾ ਕੇਸ ਸੀ ਇਹ ਮੇਰੇ ਵੱਡੇ ਭਾਈ 'ਤੇ ਕੀਤਾ, ਅਤੇ ਮੈਂ ਹੁਣ ਤੱਕ ਉਹ ਕੇਸ ਭੁਗਤ ਰਿਹਾ। ਉਹ ਬਈ ਕੋਈ ਅੱਲਾ ਦੇ ਘਰ ਨੂੰ ਤਾਂ ਵਿੱਚੋਂ ਬਾਹਰ ਰਹਿਣ ਦਿਓ, ਕੋਈ ਖੁਦਾ ਦਾ ਨਾਂ ਲਵੋ। ਮਤਲਬ ਸਿਆਸੀ ਕੰਮ ਵਾਸਤੇ ਇਹ ਵੀ ਇੱਥੋਂ ਤੱਕ ਅੱਪੜ ਗਏ ਜੇ। ਅੱਛਾ ਜੀ, ਅਗਲੀ ਜਿਹੜੀ ਚਿੱਠੀ ਪੱਤਰ ਹੈ ਤੁਹਾਡਾ ਉਹ ਨਾਜ਼ਮ ਸਾਹਿਬ ਦਾ। ਉਹ ਆਉਂਦੇ ਨੇ ਕਿ ਕੰਟੇਨਰ ਨੂੰ ਦੇਖ ਕੇ ਬੰਦਰਗਾਹ ਦੀ ਮੌਜੂਦਗੀ ਦਾ ਤਾਂ ਪਤਾ ਲੱਗ ਹੀ ਜਾਂਦਾ ਹੈ, ਪਰ ਪਿੰਡੀ ਇਸਲਾਮਾਬਾਦ ਦੇ ਵਿੱਚ ਮੌਜੂਦਗੀ ਦਾ ਬੰਦਰ ਦਾ ਸੁਰਾਗ ਤੇ ਮਿਲ ਗਿਆ, ਅਤੇ ਗਾਹ ਦਾ ਆਪੇ ਹੀ ਤੁਸੀਂ ਪਤਾ ਕਰ ਲਓ ਵੀ ਗਾਹ ਕਿੱਥੇ। ਬੰਦਰ ਅਤੇ ਗਾਹ ਨੂੰ ਉਹਨਾਂ ਅਲੱਗ-ਅਲੱਗ ਕਰ ਲਿਆ। ਅਗਲਾ ਜਿਹੜਾ ਹੈ ਜੀ ਉਹ ਗਿੱਲ ਸਾਹਿਬ, ਬਿਜਲੀ ਦੇ ਨਾਂ 'ਤੇ ਤੁਹਾਡੇ ਬੜੇ ਹਾਸੇ ਨਿਕਲਦੇ ਨੇ। ਸਾਡੇ ਕੋਲੋਂ ਪੁੱਛੋ ਜਿਹੜੇ ਬਿੱਲ ਭਰਨ ਡਏ ਨੇ,
ਤੇ ਕਲੇਜਾ ਮੂੰਹ ਨੂੰ ਆਉਂਦਾ। ਗੱਲ ਤੁਹਾਡੀ ਠੀਕ ਹੈ, ਪਰ ਵੀਰ ਮੇਰਿਆ 27-28 ਸਾਲ ਜਦੋਂ ਇਮਰਾਨ ਖਾਨ ਕੱਲਾ ਤੁਹਾਨੂੰ ਆਂਦਾ ਸੀ ਵੀ ਇਹ ਬੰਦੇ ਦੇ ਪੁੱਤਰ ਨਹੀਂ ਹੈਗੇ, ਇਹਨਾਂ ਨੂੰ ਵੋਟਾਂ ਨਾ ਦਿਓ, ਤੇ ਤੁਹਾਡੇ 'ਚੋਂ ਕਈ ਆਂਦੇ ਵੀ ਸਨ ਵੀ ਖਾਤਾ ਹੈ ਤਾਂ ਲਗਾਤਾ ਵੀ ਹੈ, ਤੇ ਉਹ ਫਿਰ ਖਾਂਦਾ ਵੀ ਗਿਆ ਤੇ ਲਗਾਉਂਦਾ ਵੀ ਗਿਆ, ਤੇ ਹੁਣ ਜੋ ਉਹਨੇ ਲਾਇਆ ਉਹਨੂੰ ਤੁਸੀਂ ਭਰ ਰਹੇ ਹੋ। ਤੇ ਉਹ ਹੁਣ ਜਿਹੜੀਆਂ ਹੱਥਾਂ ਨੇ ਦਿੱਤੀਆਂ ਗੰਢਾਂ ਨੇ ਨਾ ਵੀਰ ਮੇਰਿਆ, ਉਹ ਕਈ ਵਾਰੀ ਦੰਦਾਂ ਨਾਲ ਖੁੱਲ੍ਹਣੀਆਂ ਪੈਂਦੀਆਂ ਨੇ, ਇਹ ਹੁਣ ਖੁੱਲ੍ਹਣੀਆਂ ਪੈਣ ਡਈਆਂ ਨੇ, ਸਾਨੂੰ ਵੀ, ਤੁਹਾਨੂੰ ਵੀ, ਸਾਰਿਆਂ ਨੂੰ ਹੀ। ਪਰ ਗੱਲ ਤੁਹਾਡੀ ਠੀਕ ਹੈ। ਅੱਛਾ ਜੀ, ਅੱਗੋਂ ਅਗਲੀ ਖਬਰ ਹੈ ਜੀ ਕਿ ਡਾਕਟਰ ਸਾਹਿਬ ਇਹਨਾਂ ਨੂੰ ਡਬਲ ਨੁਕਸਾਨ ਹੋਣਾ। ਇੱਕ ਤੇ ਹੁਣ ਕੰਪਨੀਆਂ ਵਾਲੇ ਜਿਹੜੇ ਆ ਉਹ ਰੰਗ ਖਰਾਬ ਹੋਣ ਦੇ ਵੀ ਪੈਸੇ ਮੰਗਣਗੇ, ਇਹਨਾਂ ਕੋਲੋਂ ਰੰਗ ਵੀ ਕਰਵਾਉਣਗੇ, ਤੇ ਦੂਜਾ ਉਹ ਇਹਨਾਂ ਦੇ ਉੱਤੇ ਕੇਸ ਵੀ ਕਰ ਸਕਦੇ ਨੇ। ਕੰਟੇਨਰਾਂ ਦੇ ਉੱਤੇ ਲਿਖਣ ਵਾਲੀ ਗੱਲ ਦੇ ਉੱਤੇ ਕਰ ਰਹੇ ਨੇ ਵੀ ਉਹ ਜਿਹੜਾ ਕੱਲ੍ਹ ਦੱਸਿਆ ਸੀ ਪੇਂਟ ਨਾਲ ਲਿਖਣ ਵਾਲੀ ਜਿਹੜੀ ਗੱਲ ਅੱਜ ਕੱਲ੍ਹ ਲੋਕ ਸੋਚ ਰਹੇ ਨੇ। ਅਗਲਾ ਜੀ ਗਿੱਲ ਸਾਹਿਬ, ਤੁਹਾਡਾ ਮਸ਼ਵਰਾ ਬੜਾ ਕਮਾਲ ਦਾ। ਪਾਕਿਸਤਾਨੀ ਆਵਾਮ ਤਾਂ ਵੈਸੇ ਹੀ ਇਹਨਾਂ ਕੰਮਾਂ 'ਚ ਮਾਹਿਰ ਹੈ, ਮਿਸਤਰੀ ਹੋ ਜਾਂ ਚੋਰ, ਮੰਜੀ ਬੜੀ ਚੰਗੀ ਠੋਕਦੇ ਨੇ, ਲੇਕਿਨ ਭਲਾ ਹੋਏ ਇਮਰਾਨ ਖਾਨ ਦਾ ਜਿਹਨੇ ਆਵਾਮ ਦਾ ਨਿਸ਼ਾਨਾ ਦਰੁਸਤ ਪਾਸੇ ਕੀਤਾ ਵੀ ਮੰਜੀ ਇਸ ਪਾਸੇ ਠੋਕੋ। ਤੇ ਪਹਿਲੇ PTI ਦਾ ਨਾਰਾ ਸੀ ਤਬਦੀਲੀ ਆ ਨਹੀਂ ਰਹੀ, ਤਬਦੀਲੀ ਆ ਗਈ ਹੈ। ਹੁਣ ਆਵਾਮੀ ਨਾਰਾ ਇਨਕਲਾਬ ਆ ਨਹੀਂ ਰਿਹਾ, ਇਨਕਲਾਬ ਆ ਗਿਆ। ਬੜਾ ਸ਼ੁਕਰੀਆ ਸਰ, ਇਨਕਲਾਬ ਦੇ ਸਾਹਮਣੇ ਵਾਲੇ ਮੋਰਚੇ 'ਚ ਤੁਸੀਂ ਬਖੂਬੀ ਸੰਭਾਲ ਕੇ ਬੈਠੇ ਹੋ। ਅੱਲਾ ਤੁਹਾਡੇ ਸਮੇਤ ਸਾਰਿਆਂ ਦੀ ਹਿਫਾਜ਼ਤ ਕਰੇ। ਵੇਖੋ ਗੱਲ ਇਹ ਹੈ ਕਿ ਸਾਡੇ ਬੰਦੇ ਤੇ ਜਿਹੜੇ ਹਨ ਉਹ ਸਾਡੇ ਤੇ ਲੋਕਾਂ ਨੇ ਸ਼ਾਇਰੀ ਦੇ ਉੱਤੇ ਹੀ ਹੱਥ ਸਿੱਧੇ ਜਿਹੜੇ ਬਾਥਰੂਮਾਂ 'ਚ ਬਹਿ ਕੀਤੇ ਨੇ। ਪਤਾ ਹੀ ਨਾ ਤੁਹਾਨੂੰ ਪਬਲਿਕ ਟਾਇਲਟ ਦੇ ਵਿੱਚ ਕਿਹੋ ਜਿਹੀਆਂ ਸ਼ਾਵਾਂ ਲਿਖਦੇ ਨੇ। ਤੇ ਇਹ ਹੁਣ ਚੌਧਰੀ ਸਾਹਿਬ ਜਾਣਨ ਤੇ ਪਬਲਿਕ ਟਾਇਲਟ ਜਾਣਨ ਤੇ ਕੰਟੇਨਰ ਜਾਣਨ ਤੇ ਪਬਲਿਕ ਸਪੇਸਿਸ ਜਾਣਨ, ਤੁਹਾਨੂੰ ਪਤਾ ਫਿਰ ਕੀ ਹੋਣਾ। ਪਬਲਿਕ ਹੁਣ ਇਸ ਪਾਸੇ ਨੂੰ ਲੱਗ ਗਈ, ਉਹਨਾਂ ਦੀ ਡਾਇਰੈਕਸ਼ਨ ਹੋ ਗਈ, ਆਪੇ ਮੰਜੀ ਪੀੜੀ ਠੋਕੀ ਆਉਣਗੇ। ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਉਹ ਅਗਲਾ ਜਿਹੜਾ ਕੌਮੈਂਟ ਹੈ ਉਹ ਹੈ ਕਿ ਜੀ ਜਲਸੇ 'ਚ ਪਹੁੰਚਣ ਦਾ ਆਸਾਨ ਤਰੀਕਾ ਹੈ ਕਿ ਜਿੱਥੇ ਜਲਸਾ ਕਰਨਾ ਹੋਵੇ ਉੱਥੇ ਲਾਗੇ ਕਿਤੇ ਲੋਕਾਂ ਨੂੰ ਕੰਟੇਨਰ 'ਚ ਭਰ ਕੇ ਤੇ ਕੰਟੇਨਰ ਉਸ ਪਾਸੇ ਲੈ ਜਾਓ, ਇਹ ਆਪੇ ਉੱਥੇ ਪਹੁੰਚਾ ਦੇਣਗੇ। ਉਹ ਨਾ ਬਾਈ, ਕੰਟੇਨਰ ਬੰਦ ਹੁੰਦਾ ਹੈ ਤੇ ਕ੍ਰੇਨ ਨਾਲ ਚੁੱਕ ਕੇ ਕਿਤੇ ਸੁੱਟ ਸੱਟ ਨਾ ਦੇਣ, ਬੰਦਿਆਂ ਨੂੰ ਸੱਟ ਪੇਟ ਲੱਗ ਜਾਏਗੀ। ਬੰਦੇ ਇਹ ਕੰਟੇਨਰ 'ਚ ਨਹੀਂ ਵੜਨਾ ਇੰਝ, ਇਹ ਗਲਤ ਤਰੀਕਾ ਹੈ। ਅੱਛਾ ਜੀ, ਇਸ ਤੋਂ ਪਹਿਲਾਂ ਰਕਸ਼ੇ ਦੇ ਪਿੱਛੇ ਪੋਸਟਰ ਲੱਗੇ ਹੁੰਦੇ ਸਨ, ਹੁਣ ਸਾਨੂੰ ਪਤਾ ਲੱਗਾ ਵੀ ਜ਼ਿਆਦਾ ਜਿਹੜਾ ਬਿਹਤਰ ਕੰਮ ਹੈ, ਜ਼ਿਆਦਾ ਮਸ਼ਹੂਰੀ ਜਿਹੜੀ ਉਹ ਕੰਟੇਨਰ 'ਤੇ ਚਾਕਿੰਗ ਨਾ ਹੋਣੀ, ਕਿਉਂਕਿ ਪੂਰੀ ਦੁਨੀਆ 'ਚ ਫਿਰੇਗਾ। ਇਹ ਗੱਲ ਠੀਕ ਹੈ ਤੁਹਾਡੀ। ਲਓ ਜੀ, ਹੋਰ ਵੀ ਚੀਜ਼ਾਂ ਸਨ, ਪਰ ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।